ਭਾਰਤ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਦੱਸੋ ਰੂਸ ਨਾਲ ਖੜੇ ਹੋ ਕਿ ਸਾਡੇ ਨਾਲ ਖੜੇ ਹੋ। ਜੇ ਤੁਸੀਂ ਰੂਸ ਨਾਲ ਖੜੇ ਹੋ ਫਿਰ ਤਿਆਰ ਰਹੋ ਸੈਂਕਸ਼ਨ ਦੇ ਲਈ ਵੀ, ਟੈਰਿਫਸ ਦੇ ਲਈ ਵੀ। ਔਰ ਮਾਰਕ ਰੂਟੇ ਨੇ ਜੋ ਕੁਝ ਕਿਹਾ, ਮੈਂ ਉਸ ਦੇ ਲਫ਼ਜ਼ ਜਿਹੜੇ ਇੰਟਰਨੈਸ਼ਨਲ ਮੀਡੀਆ ਨੇ ਕਵਰ ਕੀਤੇ ਨੇ ਮੈਂ ਉਹ ਦੁਹਰਾਉਣਾ ਚਾਹੁੰਦਾ। ਔਰ ਭਾਰਤ ਦੇ ਜੇ ਕੰਨ ਖੜੇ ਹੀ ਨਹੀਂ ਹੋਏ, ਉਹ ਜਿਹੜੇ ਨੇ ਭਾਰਤ ਦੇ ਵਿੱਚ ਘਬਰਾਹਟ ਪਸਰੀ ਹੋਈ ਹੈ। ਅੱਜ ਹੀ ਮੈਂ ਦੇਖ ਰਿਹਾ ਸੀ ਕਿ ਜਿਹੜੇ ਉਹਨਾਂ ਦੇ ਯੂਟਿਊਬਰ ਬੜਾ ਇੱਕ ਸਟੇਜ ਦੇ ਉੱਤੇ ਮਾਣ ਕਰਦੇ ਸੀ ਕਿ ਜੀ ਵੈਸਟਰਨ ਕੰਟਰੀਜ਼ ਔਰ ਦੂਸਰੇ ਦੇਖੋ ਭਾਰਤ ਦੀ ਸਫਲ ਨੀਤੀ ਦੂਜੀ, ਉਹ ਹੁਣ ਐਨ ਮੂੰਹ ਭਰ ਕੇ ਅਮਰੀਕਾ ਨੂੰ ਔਰ ਵੈਸਟਰਨ ਕੰਟਰੀਜ਼ ਨੂੰ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ ਕਿ ਜੀ ਇਹ ਤਾਂ ਜਿਹੜਾ ਉਹ ਇਹ ਬਸਤੀਵਾਦੀ ਨੇ ਔਰ ਕਲੋਨੀਅਲ ਨੇ। ਤੇ ਹੁਣ ਮਾਰਕ ਰੂਟੇ ਨੇ ਜੋ ਕਿਹਾ ਉਹਦੇ 'ਚ ਉਹਨਾਂ ਨੇ ਇਹ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਵਾਸ਼ਿੰਗਟਨ 'ਚ। ਔਰ ਜਦੋਂ ਉਹਨਾਂ ਨੇ ਕਿਹਾ, ਉਹਨਾਂ ਦੇ ਨਾਲ ਦੋ ਪ੍ਰਮੁੱਖ ਸੈਨੇਟਰ ਅਮਰੀਕਾ ਦੇ ਥੌਮ ਟਿਲਸ ਤੇ ਜੀਐਨ ਸ਼ਾਹੀਨ ਵੀ ਬੈਠੇ ਹੋਏ ਸੀ। ਉਹਨਾਂ ਨੇ ਕਿਹਾ he urged India, China and Brazil to reconsider their economic ties with Moscow or face 100% secondary sanctions if Russia does not commit to peace talks on Ukraine. My encouragement to these three countries particularly is that if you live now in Beijing or in Delhi or you are the president of Brazil, you might want to take a look at this because this might hit you very hard. ਹੁਣ ਕਿਹਾ ਵੀ ਹੁਣ ਵੇਲਾ ਆ ਗਿਆ, ਭਾਵੇਂ ਤੁਸੀਂ ਬੀਜਿੰਗ 'ਚ ਰਹਿੰਦੇ ਹੋ, ਦਿੱਲੀ 'ਚ ਰਹਿੰਦੇ ਹੋ ਜਾਂ ਬ੍ਰਾਜ਼ੀਲ 'ਚ ਰਹਿੰਦੇ ਹੋ, ਕਿ ਵੀ ਉਹਨੂੰ ਇਸ ਦੇ ਉੱਤੇ ਹੁਣ ਜਿਹੜਾ ਤਿਆਰ ਰਹੋ ਇਸ ਦੇ ਖਮਿਆਜ਼ਾ ਭੁਗਤਣ ਦੇ ਲਈ। He further appealed to these nations to pressure Russia into talks. Please make the phone call to Vladimir Putin and tell him that he has to get serious about peace talks because otherwise this will slam back on Brazil, on India and on China in a massive way. ਕਿ ਵੀ ਫੋਨ ਚੁੱਕੋ, ਪੁਤਿਨ ਨੂੰ ਕਹੋ ਵੀ ਗੱਲਬਾਤ ਕਰੇ, ਅਦਰਵਾਈਜ਼ ਇਹ ਤੁਹਾਨੂੰ ਜਿਹੜਾ ਇਸ ਦੇ ਖਮਿਆਜ਼ੇ ਭੁਗਤਣੇ ਪੈਣਗੇ। ਹੁਣ ਭਾਰਤ ਕਿਉਂਕਿ ਉਹਦੇ ਲਈ ਉਹ ਅਫੋਰਡ ਹੀ ਨਹੀਂ ਸੀ ਕਰ ਸਕਦੇ ਕਿ ਵੀ ਉਹ ਨੌਨ ਅਲਾਈਨਮੈਂਟ 'ਚੋਂ ਨਿਕਲ ਕੇ ਇੱਕ ਧਿਰ ਦੇ ਵਿੱਚ ਆਉਣ। ਪਰ ਇਹ ਜਿਵੇਂ ਹੁੰਦਾ ਹੈ ਕਿ ਵੀ ਜਦੋਂ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਵੀ ਜੇ ਤੁਹਾਡਾ ਆਗੂ ਹੀ ਤੁਹਾਨੂੰ ਉਜੜ ਪਾ ਦੇ ਤੇ ਉਹ ਕੀ ਕਰ ਸਕਦਾ ਕਾਫਲਾ, ਜੇ ਆਗੂ ਹੀ ਲਿਜਾ ਕੇ ਜਿਹੜਾ ਉਹ ਠੱਗਾਂ ਦੇ ਹਵਾਲੇ ਕਰਵਾ ਦੇ। ਸੋ ਇਹ ਮੋਦੀ ਔਰ ਐਸ ਜੈ ਸ਼ੰਕਰ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹਨੇ ਲਿਆ ਕੇ ਉੱਥੇ ਖੜਾ ਕਰ ਦਿੱਤਾ ਹੈ।